ਬਿਸਮਿल्लाह-रहमान-रहीम ਤੇ अस्सलाम वालेकुम। 14 ਫਰਵਰੀ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 77। ਹੁਣ ਚੱਲਦੇ ਹਾਂ ਅੱਜ ਦੀਆਂ ਸੰਘਣੀਆਂ, ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਨਰਲ ਬਾਜਵਾ ਦੇ ਬਾਰੇ। ਸਾਬਕ ਆਰਮੀ ਚੀਫ ਜਨਰਲ ਬਾਜਵਾ ਮੰਗਲ ਵਾਲੇ ਦਿਨ ਸਵੇਰੇ 4:30 ਵਜੇ ਲੈਟਰੀਨ ਦੇ ਵਿੱਚ ਡਿੱਗ ਪਏ ਸਨ। ਉਹ ਟੋਇਲਟ ਦੇ ਵਿੱਚ ਡਿੱਗ ਪਏ ਅਤੇ ਉੱਥੇ ਉਹਨਾਂ ਦੇ ਸਿਰ 'ਚ 3 ਸੱਟਾਂ ਵੱਜੀਆਂ ਔਰ ਉਹਨਾਂ ਦੇ ਸਿਰ ਦੇ ਵਿੱਚ ਇੰਟਰਨਲ ਬਲੀਡਿੰਗ ਵੀ ਹੋਈ ਔਰ ਕੋਮਾ 'ਚ ਚਲੇ ਗਏ। ਫਿਰ ਗੱਲਬਾਤ ਨਹੀਂ ਸੀ ਕਰ ਸਕਦੇ। ਕਈ ਤਾਂ ਆਉਂਦੇ ਨੇ ਹਜੇ ਤੱਕ ਗੱਲਬਾਤ ਨਹੀਂ ਕਰ ਰਹੇ ਔਰ ਘਰ ਵਾਲੇ ਜਿਹੜੇ ਨੇ ਉਹਨਾਂ ਨੂੰ ਪਛਾਣ ਵੀ ਨਹੀਂ ਰਹੇ। ਫਿਰ ਆਉਂਦੇ ਨੇ ਕਿ ਨਹੀਂ, ਬੁੱਧ ਜਾਂ ਜੁਮੇਰਾਤ ਵਾਲੇ ਦਿਨ ਤੋਂ ਬਾਅਦ ਉਹ ਪਛਾਣਨਾ ਸ਼ੁਰੂ ਹੋ ਗਏ ਔਰ ਥੋੜ੍ਹਾ ਹੋਸ਼ ਦੇ ਵਿੱਚ ਆ ਗਏ। ਹੁਣ ਦੀ ਨਿਊਜ਼ ਨੇ ਇੱਕ ਖਬਰ ਛਾਪੀ ਹੈ। ਦੀ ਨਿਊਜ਼ ਜੰਗ ਜੀਓ ਗਰੁੱਪ ਜਿਹੜਾ ਹੈ ਉਹਨਾਂ ਦਾ ਹੀ ਅੰਗਰੇਜ਼ੀ ਅਖਬਾਰ ਦੀ ਨਿਊਜ਼ ਹੈ। ਉਹਨਾਂ ਨੇ ਪੂਰੀ ਇੱਕ ਖਬਰ ਛਾਪੀ ਹੈ। ਉਹ ਆਉਂਦੇ ਨੇ ਕਿ ਜਨਰਲ ਕਮਰ ਜਾਵੇਦ ਬਾਜਵਾ ਫਿਸਲਣ ਦੇ ਬਾਇਸ ਨਹੀਂ ਬਲਕਿ ਹਾਰਟ ਬਲੋਕੇਜ ਦੀ ਵਜ੍ਹਾ ਤੋਂ ਉਹਨਾਂ ਦੇ ਹਾਰਟ ਦੇ ਵਿੱਚ ਕਲੌਟ ਆਇਆ, ਜਿਸ ਤਰ੍ਹਾਂ ਖਾਨ ਸਾਹਿਬ ਦੀ ਅੱਖ ਦੇ ਵਿੱਚ ਕਲੌਟ ਆਇਆ ਨਾ। ਔਰ ਅੱਜ ਦੇ ਉਰਦੂ ਵੀਲੌਗ ਦੇ ਵਿੱਚ ਅਸੀਂ ਇੱਕ ਅਮਰੀਕੀ ਕਾਰਡੀਓਲੋਜਿਸਟ, ਮਾਹਿਰੇ ਅਮਰਾਜ਼ੇ ਦਿਲ, ਇੱਕ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਦਾ ਇੰਟਰਵਿਊ ਛੋਟਾ ਜਿਹਾ 1.5 ਮਿੰਟ ਦਾ 2 ਮਿੰਟ ਦਾ ਜਾਰੀ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਵਾਜ਼ੇ ਤੌਰ 'ਤੇ ਆਖਿਆ ਹੈ ਕਿ ਉਹਨਾਂ ਨੂੰ ਇਹ ਸ਼ੱਕ ਹੈ ਕਿ ਇਮਰਾਨ ਖਾਨ ਸਾਹਿਬ ਦੇ ਖਾਣੇ ਦੇ ਵਿੱਚ ਕੋਈ ਇਹੋ ਜਿਹੀ ਸ਼ੈ ਪਾ ਕੇ ਜਾਣ ਬੁੱਝ ਕੇ ਉਹਨਾਂ ਦੇ ਜਿਸਮ ਦੇ ਵਿੱਚ ਕਲੌਟ ਬਣਾਏ ਗਏ ਨੇ, ਜਿਹਦੀ ਵਜ੍ਹਾ ਨਾਲ ਉਹ ਬਣਾਇਆ ਤੇ ਕਲੌਟ ਸ਼ਾਇਦ ਇਸ ਲਈ ਗਿਆ ਹੋਵੇ ਕਿ ਉਹਨਾਂ ਦੇ ਦਿਲ ਦੇ ਉੱਤੇ ਹਮਲਾ ਹੋਵੇ, ਉਹਨਾਂ ਦੇ ਦਿਮਾਗ ਦੇ ਉੱਤੇ ਹਮਲਾ ਹੋਵੇ ਔਰ ਉਹਨਾਂ ਦੀ ਜ਼ਿੰਦਗੀ ਲੈ ਲਈ ਜਾਏ। ਲੇਕਿਨ ਉਹ ਹਮਲਾ ਜਿਹੜਾ ਉਹ ਅੱਖ 'ਤੇ ਹੋਇਆ ਔਰ ਜਿਹਦੀ ਵਜ੍ਹਾ ਤੋਂ ਉਹਨਾਂ ਦੀ ਅੱਖ ਦੀ ਬਿਨਾਈ ਜਿਹੜੀ ਉਹ ਤਕਰੀਬਨ ਹੁਣ ਖਤਮ ਹੋ ਗਈ। ਇਸ ਸੂਰਤ ਹਾਲ ਦੇ ਵਿੱਚ ਹੁਣ ਉਹ ਹੀ ਇਤਲਾਤ, ਉਸੇ ਤਰ੍ਹਾਂ ਦੀਆਂ ਇਤਲਾਤ, ਇਹ ਤਾਂ ਹੁਣ ਰੱਬ ਦਾ ਕੰਮ ਹੈ, ਮੈਨੂੰ ਤਾਂ ਨਹੀਂ ਪਤਾ ਕਿਵੇਂ ਹੋਇਆ, ਲੇਕਿਨ ਉਸੇ ਤਰ੍ਹਾਂ ਦੀਆਂ ਇਤਲਾਤ ਆ ਰਹੀਆਂ ਨੇ ਕਿ ਬਾਜਵਾ ਸਾਹਿਬ ਦੇ ਦਿਲ ਬੰਦ ਹੋਇਆ, ਕਲੌਟਿੰਗ ਹੋਈ, ਖੂਨ ਦੇ ਲੁਥੜੇ ਜਿਹੜੇ ਨੇ ਉਹ ਬਣੇ ਨੇ ਜਾਂ ਨਹੀਂ ਬਣੇ ਅਤੇ ਹੁਣ ਡਾਕਟਰ ਹੀ ਦੱਸਣਗੇ। ਬਹਰਹਾਲ ਉਹ ਇਹ ਜ਼ਰੂਰ ਕਹਿੰਦੇ ਨੇ ਕਿ ਉਹ ਜਿਹੜਾ ਦਿਲ ਦੇ ਵਿੱਚ ਬਲੋਕੇਡ ਹੋਈ ਉਹਦੀ ਵਜ੍ਹਾ ਤੋਂ ਉਹ ਡਿੱਗੇ। ਪਹਿਲੇ ਤਾਂ ਮਤਲੀ ਹੋਈ, ਬਾਥਰੂਮ ਗਏ, ਉੱਥੇ ਉਹਨਾਂ ਉਲਟੀ ਕੀਤੀ ਲੈਟਰੀਨ ਦੇ ਵਿੱਚ ਔਰ ਫਿਰ ਉੱਥੇ ਡਿੱਗ ਪਏ। ਸਿਰ ਦੇ ਵਿੱਚ ਡਿੱਗਣ ਦੀ ਵਜ੍ਹਾ ਨਾਲ 3 ਜਗ੍ਹਾ 'ਤੇ ਫ੍ਰੈਕਚਰ ਹੋਇਆ, ਮਤਲਬ ਐਡਾ ਭੈੜਾ ਡਿੱਗੇ ਵੀ 3 ਜਗ੍ਹਾ 'ਤੇ। ਤੁਹਾਨੂੰ ਪਤਾ ਕੱਦ ਸ਼ੱਦ ਵੀ ਲੰਮਾ ਹੈ ਔਰ ਵਜ਼ਨ ਵੀ ਉਹਨਾਂ ਦਾ ਬੇਬਾਹ ਹੈ ਅਤੇ ਉਹ ਜਿਸ ਵੇਲੇ ਡਿੱਗੇ ਨੇ ਤਾਂ ਉਹ ਕਿਤੇ ਮੈਨੂੰ ਲੱਗਦਾ ਕਿ ਲੈਟਰੀਨ ਦਾ ਕੋਈ ਨੁੱਕਰ ਸ਼ੁੱਕਰ ਵੱਜੀ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਫ੍ਰੈਕਚਰ ਹੋਏ ਨੇ ਅਤੇ ਉਹ ਲੁਥੜੇ ਉਹ ਕਹਿੰਦੇ ਨੇ ਕਿ ਕੁਝ ਲੋਕ ਆਉਂਦੇ ਨੇ ਬਣੇ ਨੇ, ਕੁਝ ਡਿਸਕਸ਼ਨ ਜਿਹੜੀ ਹੋ ਰਹੀ, ਕੁਝ ਆਉਂਦੇ ਨਹੀਂ ਬਣੇ। ਅਗਰ ਬਣੇ ਹੁੰਦੇ ਤਾਂ ਉਹ ਉੱਥੇ ਹੀ ਰੱਬ ਨੂੰ ਪਿਆਰੇ ਹੋ ਜਾਂਦੇ, ਬਚ ਨਾ ਸਕਦੇ। ਬਹਰਹਾਲ ਇਹ ਹੁਣ ਇਸ ਵੇਲੇ ਸੂਰਤ ਹਾਲ ਹੈ ਉਹਨਾਂ ਦੀ। ਹਜੇ ਤੱਕ ਉਹਨਾਂ ਦੇ ਬਾਰੇ ਕੋਈ ਐਸੀ ਇਨਫੋਰਮੇਸ਼ਨ ਨਹੀਂ। ਹਾਂ, ਕੱਲ੍ਹ ਇੱਕ ਟਵੀਟ ਸਾਡੀ ਨਜ਼ਰ ਤੋਂ ਗੁਜ਼ਰਿਆ ਸੀ ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਬਾਜਵਾ ਸਾਹਿਬ ਦੀ ਫੈਮਿਲੀ ਇਹ ਚਾਹੁੰਦੀ ਹੈ ਕਿ ਉਹਨਾਂ ਦੀ ਬਿਮਾਰੀ ਦੇ ਉੱਤੇ ਜ਼ਿਆਦਾ ਗੱਲਬਾਤ ਨਾ ਕੀਤੀ ਜਾਵੇ, ਉਹਨਾਂ ਦੀ ਪ੍ਰਾਈਵੇਸੀ ਦਾ ਇਹਤਰਾਮ ਕੀਤਾ ਜਾਏ। ਇਹ ਵੈਸੇ ਅਜੀਬ ਜੀ ਗੱਲ ਸਾਨੂੰ ਸਮਝ ਆਈ ਕਿਉਂਕਿ ਬਾਜਵਾ ਸਾਹਿਬ ਦੇ ਫੋਨ ਦੇ ਵਿੱਚ ਤਾਂ ਸਾਰਿਆਂ ਦੀਆਂ ਗੰਦੀਆਂ ਤਸਵੀਰਾਂ ਸਨ। ਉਹ ਹਰ ਬੰਦੇ ਨੂੰ, ਇਮਰਾਨ ਖਾਨ ਸਾਹਿਬ ਨੂੰ ਵੀ ਕਹਿੰਦੇ ਸਨ ਵੀ ਮੇਰੇ ਫੋਨ ਦੇ ਵਿੱਚ ਫਲਾਣੇ ਦੀ ਗੰਦੀ ਵੀਡੀਓ ਹੈ ਅਤੇ ਗੰਦੀ ਤਸਵੀਰ ਹੈ। ਉਹ ਡਾਕਟਰ ਆਰਿਫ ਅਲਵੀ ਸਾਹਿਬ ਨੂੰ ਵੀ ਇਹੀ ਗੱਲ ਕਹਿੰਦੇ ਸਨ। ਜਿਹੜੇ ਬੰਦੇ ਕੋਲ ਬਹਿੰਦੇ ਸਨ ਉਹ ਫੋਨ ਕੱਢ ਲੈਂਦੇ ਸਨ ਵੀ ਮੇਰੇ ਕੋਲ ਫਲਾਣੇ ਦੀ ਗੰਦੀ ਫਿਲਮ ਹੈ, ਗੰਦੀ। ਅਤੇ ਉਹ ਲੋਕਾਂ ਦੀ ਪ੍ਰਾਈਵੇਸੀ ਦਾ ਤਾਂ ਖਿਆਲ ਨਹੀਂ ਸੀ ਰੱਖਦੇ। ਅਤੇ ਕੈਪਟਨ ਸਫਦਰ ਸਾਹਿਬ ਨੇ ਇਸ਼ਾਰਾ ਕੀਤਾ ਸੀ ਉਹਨਾਂ ਵਾਲੀ, ਨਾਂ ਤਾਂ ਨਹੀਂ ਸੀ ਲਿਆ ਲੇਕਿਨ ਇਸ਼ਾਰਾ ਕੀਤਾ ਸੀ ਕਿ ਉਹ ਸਵਿਮਿੰਗ ਪੂਲ ਦੇ ਵਿੱਚ ਡਿੱਗ ਪਏ ਅਤੇ ਪਤਾ ਨਹੀਂ ਕੀ ਹੋ ਗਿਆ ਅਤੇ ਕੀ ਉੱਥੇ ਵੀਡੀਓ ਬਣ ਗਈ। ਅਤੇ ਬਹਰਹਾਲ ਉਹ ਸਫਦਰ ਸਾਹਿਬ ਦੱਸਣ, ਸਾਨੂੰ ਤਾਂ ਪਤਾ ਨਹੀਂ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਬਾਜਵਾ ਸਾਹਿਬ ਨੇ ਤਾਂ ਕਿਸੇ ਦੀ ਪ੍ਰਾਈਵੇਸੀ ਦਾ ਖਿਆਲ ਨਹੀਂ ਰੱਖਿਆ। ਬਾਜਵਾ ਸਾਹਿਬ ਤਾਂ ਸਾਰਿਆਂ ਦੀਆਂ ਫਿਲਮਾਂ ਲਾ ਕੇ ਚੈੱਕ ਕਰਦੇ ਸਨ ਅਤੇ ਦੇਖਦੇ ਸਨ ਅਤੇ ਜ਼ਾਹਿਰ ਹੈ ਨੰਗੀਆਂ ਕਰ ਕਰਕੇ ਲੋਕਾਂ ਦੀ ਪੂਰੇ ਤਜਜ਼ੀਏ ਹੁੰਦੇ ਸਨ, ਲੋਕਾਂ ਨੂੰ ਮਾਰ ਕੁੱਟ ਪਾਉਂਦੇ ਸਨ ਅਤੇ ਉਹਨਾਂ ਨੂੰ ਨੰਗਿਆਂ ਕਰ ਕਰਕੇ ਫੈਂਟਾ ਲਾਉਂਦੇ ਸਨ ਅਤੇ ਨਾਜ਼ੁਕ ਅਜ਼ਾ ਦੇ ਨਾਲ ਵਜ਼ਨ ਵਧਵਾਉਂਦੇ ਸਨ। ਅਤੇ ਇਹ ਹੁਣ ਆਪ ਫੈਮਿਲੀ ਆਉਂਦੀ ਹੈ ਵੀ ਸਾਡੀ ਪ੍ਰਾਈਵੇਸੀ ਦਾ ਇਹਤਰਾਮ ਕਰੋ। ਲੇਕਿਨ ਚਲੋ ਸਮਝ ਆਉਂਦੀ ਹੈ ਗੱਲ ਦੀ। ਜਦੋਂ ਬੰਦੇ ਨੂੰ ਆਉਂਦੇ ਨਾ ਵੀ ਜਿਸ ਵੇਲੇ ਆਪ ਵੱਜਦੀ ਹੈ, ਆਪਣੇ ਆਪ ਨੂੰ ਪੀੜ ਹੁੰਦੀ ਹੈ, ਆਪਣੇ ਆਪ ਨੂੰ ਅੱਗ ਲੱਗਦੀ ਹੈ ਅਤੇ ਉਸ ਵੇਲੇ ਪੀੜ ਦਾ ਪਤਾ ਲੱਗਦਾ ਕੀ ਹੁੰਦਾ ਹੈ। ਉਸ ਵੇਲੇ ਤਾਂ ਮੇਰਾ ਖਿਆਲ ਟੱਬਰ ਵੀ ਸਾਰਾ ਅੰਨਾ ਹੀ ਹੋਇਆ ਹੋਏਗਾ। ਉਹ ਸਾਡੇ CNG ਸਾਹਿਬ ਜਿਹੜੇ ਨੇ, ਚੌਧਰੀ ਨਈਮ ਘੁੰਮਣ ਸਾਹਿਬ, ਜਿਹੜੇ ਇਹਨਾਂ ਦੇ ਮੇਰਾ ਖਿਆਲ ਬਹਿਨੋਈ ਦੇ ਭਾਈ ਨੇ, ਬਹਿਨੋਈ ਨਹੀਂ ਹੈਗੇ ਮੇਰਾ ਖਿਆਲ ਹੈ, ਅਗਰ ਮੈਂ ਗਲਤ ਨਹੀਂ, ਜਾਂ ਬਹਿਨੋਈ ਨਹੀਂ ਜਾਂ ਬਹਿਨੋਈ ਦੇ ਭਾਈ ਨੇ, ਉਹਨਾਂ ਨੂੰ ਮੇਰਾ ਖਿਆਲ ਬਾਜਵਾ ਸਾਹਿਬ CNG ਸਾਹਿਬ ਕਹਿ ਰਹੇ ਨੇ। ਇਹ ਨਾ ਹੁਣ ਸਮਝਣਾ ਵੀ CNG ਉਹ ਜਿਹੜੀ ਉਹ ਕਾਰਾਂ 'ਚ ਰਕਸ਼ਿਆਂ 'ਚ ਪੈਂਦੀ, ਉਹ CNG ਨਹੀਂ, ਉਹ ਚੌਧਰੀ ਨਈਮ ਘੁੰਮਣ CNG। ਅਤੇ ਉਹ ਉਹਨਾਂ ਨੂੰ CNG ਕਹਿੰਦੇ ਸਨ। ਉਹਨਾਂ ਦਾ CNG ਸਾਹਿਬ ਦਾ ਇੱਕ ਵੀਡੀਓ ਆਇਆ ਸੀ ਜਿਹਦੇ ਵਿੱਚ ਉਹਨਾਂ ਆਖਿਆ ਵੀ ਨਹੀਂ ਇੰਜ ਸੱਟ ਲੱਗੀ। ਉਹਨਾਂ ਨੇ ਕੋਈ ਹਾਰਟ ਦਾ ਜ਼ਿਕਰ ਨਹੀਂ ਕੀਤਾ। ਇਹ ਹੁਣ ਅਚਾਨਕ ਦੀ ਨਿਊਜ਼ ਨੇ ਸਟੋਰੀ ਛਾਪੀ ਹੈ 4-5 ਦਿਨ ਬਾਅਦ। ਮੈਨੂੰ ਲੱਗਦਾ ਹੈ ਕਿ ਇਹ ਇੱਕ ਕਵਰ ਅਪ ਸਟੋਰੀ ਹੈ, ਮਾਮਲਾ ਹਜੇ ਵੀ ਕੋਈ ਹੋ ਰਹੀ ਹੈ ਅਤੇ ਇਹ ਦੱਸਣ ਨਹੀਂ ਡਏ
ਤੇ ਗੱਲ ਬਹੁਤ ਵਧੀ ਖੜੀ ਹੈ, ਲੇਕਿਨ ਦੱਸਣ ਨਹੀਂ ਰਹੇ, ਦੱਸਦੇ ਨਹੀਂ ਵੀ ਇਹ ਹੋਇਆ ਕੀ ਹੈ। ਬਹਰਹਾਲ ਜੋ ਵੀ ਹੋਇਆ ਆਉਣ ਵਾਲੇ ਵਕਤ ਦੇ ਵਿੱਚ ਸਾਹਮਣੇ ਆ ਜਾਏਗਾ। ਲੇਕਿਨ ਇਹ ਮੇਰੇ ਲਈ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਜਵਾ ਸਾਹਿਬ ਦੀ ਫੈਮਿਲੀ ਚਾਹੁੰਦੀ ਹੈ ਵੀ ਤੁਸੀਂ ਉਹਨਾਂ ਦੀ ਮੁਕੰਮਲ ਪ੍ਰਾਈਵੇਸੀ ਰੱਖੋ, ਉਸ ਬੰਦੇ ਦੀ ਜਿਹਨੇ ਕਿਸੇ ਦੇ ਪੱਲੇ ਕੋਈ ਪ੍ਰਾਈਵੇਸੀ ਨਹੀਂ ਛੱਡੀ। ਸਭ ਦੇ ਕਮਰਿਆਂ ਦੇ ਵਿੱਚ ਕੈਮਰੇ ਲਵਾਏ, ਸਭ ਦੀਆਂ ਵੀਡੀਓ ਬਣਵਾਈਆਂ, ਸਭ ਨੂੰ ਬਲੈਕਮੇਲ ਕੀਤਾ, ਸਭ ਨੂੰ ਦੱਸਿਆ। ਫਿਰ ਸਿਰਫ ਬਲੈਕਮੇਲ ਨਹੀਂ ਕੀਤਾ, ਸਾਰਿਆਂ ਨੂੰ ਉਹ ਦੱਸਦੇ ਵੀ ਸਨ ਵੀ ਕਾਕਾ ਮੇਰੇ ਕੋਲ ਗੰਦੀਆਂ ਫਿਲਮਾਂ ਨੇ ਤੁਹਾਡੀਆਂ। ਤੇ ਬਹਰਹਾਲ ਫਿਰ ਉਹ ਰੱਬ ਦੀ ਕਰਨੀ ਐਸੀ ਹੋਈ ਕਿ ਸਾਡੀ ਬਾਜੀ ਇੱਕ ਉਹਨੂੰ ਵੀ ਟੱਕਰ ਗਈ। ਬਾਜੀ ਤੁਹਾਨੂੰ ਪਤਾ, ਬਾਜੀ ਤੇ ਪਾਕਿਸਤਾਨ ਦੇ ਵਿੱਚ ਚੱਲਦੀ ਫਿਰਦੀ ਐਪਸਟੀਨ ਫਾਈਲਸ ਨੇ ਬਾਜੀ ਦੇ ਕੋਲ ਵੀ। ਜਿਸ ਤਰ੍ਹਾਂ ਐਪਸਟੀਨ ਫਾਈਲਸ ਨੇ ਉਸ ਤਰ੍ਹਾਂ ਬਾਜੀ ਕੋਲ ਵੀ ਬੇਸ਼ਬਹਾ ਐਪਸਟੀਨ ਫਾਈਲਸ ਨੇ। ਉਹਨਾਂ ਤੇ ਫਿਰ ਆ ਕੇ ਕਹਿ ਛੱਡਿਆ ਨਾ, ਸੋਸ਼ਲ ਮੀਡੀਆ ਆਪਣਾ ਆ ਕੇ ਪ੍ਰੈਸ ਕਾਨਫਰੰਸ ਕਹਿ ਛੱਡਿਆ ਵੀ ਮੇਰੇ ਕੋਲ ਐਸੀਆਂ ਐਸੀਆਂ ਲੋਕਾਂ ਦੀਆਂ ਵੀਡੀਓਜ਼ ਨੇ ਔਰ ਅਹਿਮ ਸ਼ਖਸੀਅਤ ਦੀਆਂ ਵੀਡੀਓਜ਼ ਨੇ। ਉਹਨਾਂ ਨੇ ਕਿਹਾ ਅਗਰ ਮੈਂ ਜਾਰੀ ਕਰ ਦਿਆਂ ਤਾਂ ਫਿਰ ਪਤਾ ਨਹੀਂ ਕੀ ਹੋਣਾ। ਉਸ ਤੋਂ ਬਾਅਦ ਡੀਲਾਂ ਹੋ ਗਈਆਂ, ਉਸ ਤੋਂ ਬਾਅਦ ਸੀਪਾਂ ਲੱਗ ਗਈਆਂ, ਡੀਲਾਂ ਹੋ ਗਈਆਂ। ਉਸ ਤੋਂ ਬਾਅਦ ਜਨਾਬੇ ਵਾਲਾ ਜਿਨ੍ਹਾਂ ਨੂੰ ਕੋਟ ਹੋਏ ਸਨ, ਜਿਨ੍ਹਾਂ ਨੂੰ ਪੀ ਪਈ ਸੀ, ਉਹ ਪੀ ਉਹਨਾਂ ਨੇ ਕੀ ਕਰਨੀ ਸੀ, ਕਿਸੇ ਹੋਰ ਨੂੰ ਪੀ ਪੈ ਗਈ ਨਾਲ। ਜਨਾਬ ਜਿਨ੍ਹਾਂ ਨੇ ਕੋਟ ਕੀਤੇ ਸਨ ਉਹਨਾਂ ਨੂੰ ਪੀ ਕਰਨੀ ਪੈ ਗਈ। ਚਲੋ ਖੈਰ, ਮੁਖਤਸਰ ਗੱਲ ਇਹ ਹੈ ਕਿ ਇਹ ਹੁਣ ਸੂਰਤ-ਏ-ਹਾਲ ਜੋ ਵੀ ਇਹਦੇ ਵਿੱਚ ਹੋਏਗੀ ਤੁਹਾਡੇ ਸਾਹਮਣੇ ਮਜ਼ੀਦ ਇਹਦੇ 'ਚ ਰੱਖਾਂਗੇ। ਅਗਲੀ ਖਬਰ ਵਾਲੇ ਪਾਸੇ ਚਲੀਏ ਜੀ। ਅਗਲੀ ਖਬਰ ਜ਼ਾਹਿਰ ਹੈ ਉਰਦੂ ਵੀਲੌਗ ਦੇ ਵਿੱਚ ਅਸੀਂ ਬੜੀ ਤਫਸੀਲ ਨਾਲ ਪੂਰਾ ਵੀਲੌਗ ਹੀ, ਕਿਉਂਕਿ ਖਾਨ ਸਾਹਿਬ ਦੀ ਸਿਹਤ ਦੇ ਬਾਰੇ ਇੱਥੇ ਮੈਂ ਦੂਸਰੀਆਂ ਖਬਰਾਂ ਜਿਹੜੀਆਂ ਇਸੇ ਰਜੀਮ ਦੇ ਜ਼ੁਲਮ ਨੇ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਤੇ ਜ਼ਾਹਿਰ ਹੈ ਖਾਨ ਸਾਹਿਬ ਦੀ ਤੇ ਹਜੇ ਤੱਕ ਨਾ ਅਦਾਲਤ ਨੇ ਰਿਟਨ ਆਰਡਰ ਦਿੱਤਾ ਹੈ, ਨਾ ਉਹਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ। ਉਹਨਾਂ ਦੀ ਸਿਹਤ ਦਾ ਮਾਮਲਾ ਵੀ ਉੱਥੇ ਹੀ ਹੈ। ਜਿਹੜੇ ਡਾਕਟਰ ਸਾਹਿਬ ਨੇ ਫੈਸਲ ਸੁਲਤਾਨ ਸਾਹਿਬ, ਜਿਹੜੇ ਸ਼ੌਕਤ ਖਾਨਮ ਹਸਪੀਟਲ ਦੇ ਰੂਏ ਰਵਾਨ ਨੇ, ਉਹਨਾਂ ਨੇ ਕਿਹਾ ਹੈ ਕਿ ਸ਼ਿਫਾ ਇੰਟਰਨੈਸ਼ਨਲ ਹਸਪੀਟਲ ਜਿਹੜਾ ਹੈ, ਸ਼ਿਫਾ ਆਈ ਹਸਪੀਟਲ ਨਹੀਂ, ਸ਼ਿਫਾ ਇੰਟਰਨੈਸ਼ਨਲ ਹਸਪੀਟਲ, ਉੱਥੇ ਇਮਰਾਨ ਖਾਨ ਸਾਹਿਬ ਨੂੰ ਸ਼ਿਫਟ ਕੀਤਾ ਜਾਏ ਤਾਂ ਕਿ ਉਹਨਾਂ ਦੀ ਜਿਹੜੀ ਤਿਮਾਰਦਾਰੀ, ਉਹਨਾਂ ਦਾ ਜਿਹੜਾ ਇਲਾਜ ਮੁਆਲਜਾ ਹੈ ਉਹ ਉੱਥੇ ਦਰੁਸਤ ਤਰੀਕੇ ਨਾਲ ਹੋ ਸਕੇ। ਉੱਥੇ ਸਪੈਸ਼ਲਿਸਟ ਡਾਕਟਰ ਹੈ ਨੇ। ਲੇਕਿਨ ਇਹੀ ਦੱਸਿਆ ਗਿਆ ਕਿ ਆਰਮੀ ਚੀਫ ਉਮਰੇ 'ਤੇ ਨੇ ਔਰ ਇਸ ਵਜ੍ਹਾ ਤੋਂ ਸ਼ਿਫਟ ਜਿਹੜਾ ਉਹਨਾਂ ਨੂੰ ਫਿਲਹਾਲ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਇਜਾਜ਼ਤ ਨਹੀਂ ਲਈ ਗਈ। ਇਹ ਇੱਕ ਗੱਲਬਾਤ ਚੱਲ ਰਹੀ ਹੈ, ਕੋਈ ਮੁਸੱਦਕਾ ਖਬਰ ਨਹੀਂ ਹੈ, ਲੇਕਿਨ ਇੱਕ ਗੱਲਬਾਤ ਇਸਲਾਮਾਬਾਦ ਦੇ ਵਿੱਚ ਜਿਵੇਂ ਲੰਗਰ ਗੱਪ ਹੁੰਦੀ ਇਸ ਤਰ੍ਹਾਂ। ਲੇਕਿਨ ਬੇਸ਼ਰਮੀ ਦੀ ਇੰਤਹਾ ਹੈ ਕਿ 48 ਘੰਟੇ ਗੁਜ਼ਰਨ ਦੇ ਬਾਵਜੂਦ ਵੀ ਸੁਪਰੀਮ ਕੋਰਟ ਨੇ ਕੋਈ ਫੈਸਲਾ ਨਹੀਂ ਦਿੱਤਾ ਔਰ ਇਮਰਾਨ ਖਾਨ ਸਾਹਿਬ ਨੂੰ ਕਿਤੇ ਮੂਵ ਨਹੀਂ ਕੀਤਾ ਗਿਆ। ਉਹਨਾਂ ਦੀ ਅੱਖ ਦੀ ਹਾਲਤ ਬਦਸਤੂਰ ਉਹੀ ਹੈ ਔਰ ਧਰਨੇ ਜਿਹੜੇ ਨੇ ਉਸੇ ਤਰੀਕੇ ਨਾਲ ਚੱਲ ਰਹੇ ਨੇ। ਸਵਾਬੀ ਇੰਟਰਚੇਂਜ ਵੀ ਜਵਾਨਾਂ ਨੇ ਬੰਦ ਕੀਤਾ ਹੈ। ਉਧਰ DI ਖਾਨ ਤੇ ਬੱਕਰ ਵਾਲਾ ਜਿਹੜਾ ਬਾਰਡਰ ਹੈ ਉਹ ਵੀ ਬੰਦ ਕੀਤਾ ਹੈ। ਪਸ਼ਾਵਰ ਦੇ ਵਿੱਚ ਜਿਹੜਾ ਮੋਟਰਵੇ ਜਿਹੜਾ ਏਰੀਆ ਹੈ ਇੰਟਰਚੇਂਜ ਉਹ ਵੀ ਬੰਦ ਕੀਤਾ ਹੋਇਆ ਖੁਰਮ ਜ਼ਿਸ਼ਾਨ ਵਗੈਰਾ ਨੇ। ਤੇ ਇਸੇ ਤਰ੍ਹਾਂ ਪਾਰਲੀਮੈਂਟ ਦੇ ਸਾਹਮਣੇ, KP ਹਾਊਸ ਦੇ ਸਾਹਮਣੇ, ਇਸੇ ਤਰੀਕੇ ਨਾਲ ਜਿਹੜਾ ਪਾਰਲੀਮੈਂਟ ਲੌਜਸ ਦੇ ਸਾਹਮਣੇ ਵੀ ਧਰਨਾ ਜਿਹੜਾ ਉਹ ਜਾਰੀ ਸਾਰੀ ਹੈ। ਅਸੀਂ ਅੱਜ ਕਰਾਚੀ ਮਿਲੀਨੀਅਮ ਮਾਲ ਦੇ ਸਾਹਮਣੇ ਵੀ ਧਰਨਾ ਹੋ ਰਿਹਾ ਹੈ। ਨਾਲ ਮੈਂ ਤੁਹਾਡੇ ਕੋਲ ਗੁਜ਼ਾਰਿਸ਼ ਕਰਨੀ ਹੈ ਕਿ ਇਤਵਾਰ ਵਾਲੇ ਦਿਨ ਸ਼ਾਮੀ 4 ਵਜੇ ਨਿਊਯਾਰਕ ਦੇ ਵਿੱਚ ਟਾਈਮ ਸਕੁਏਅਰ 'ਤੇ ਅਸੀਂ ਇੱਕ ਇhtਜਾਜ ਕਰ ਰਹੇ ਹਾਂ ਔਰ ਆਵਾਜ਼ ਬੁਲੰਦ ਕਰ ਰਹੇ ਹਾਂ। ਉੱਥੇ ਮੈਂ ਵੀ ਸ਼ਾਮਲ ਹੋਵਾਂਗਾ। ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਵੀ ਤਸ਼ਰੀਫ ਲੈ ਕੇ ਆਉਣੀ ਹੈ। ਅਗਰ ਨਿਊਯਾਰਕ 'ਚੋਂ ਜਾਂ ਲਾਗੇ ਚਾਗੇ ਔਰ ਆ ਸਕਦੇ ਹੋ ਔਰ ਇਮਰਾਨ ਖਾਨ ਸਾਹਿਬ ਦੀ ਸਿਹਤ ਦੇ ਬਾਰੇ ਆਵਾਜ਼ ਚੁੱਕ ਸਕਦੇ ਹੋ ਤਾਂ ਜ਼ਰੂਰ ਤਸ਼ਰੀਫ ਲੈ ਕੇ ਆਓ ਤਾਂ ਕਿ ਅਸੀਂ ਉੱਥੋਂ ਇਕੱਠੇ ਹੋ ਗਏ ਟਾਈਮ ਸਕੁਏਅਰ ਨਿਊਯਾਰਕ ਇਤਵਾਰ ਦਾ ਦਿਨ ਔਰ 4 ਵਜੇ ਸ਼ਾਮ, ਤਾਂ ਕਿ ਅਸੀਂ ਆਵਾਜ਼ ਚੁੱਕ ਸਕੀਏ ਇਮਰਾਨ ਖਾਨ ਸਾਹਿਬ ਵਾਸਤੇ ਔਰ ਉਹਨਾਂ ਦੀ ਅੱਖ ਦੇ ਇਲਾਜ ਦਾ ਕੋਈ ਬੰਦੋਬਸਤ ਹੋ ਸਕੇ। ਅੱਛਾ ਜੀ, ਹੁਣ ਅੱਗੇ ਚੱਲਦੇ। ਸੀਨੀਅਰ ਸਹਾਫੀ ਖੁਰਮ ਇਕਬਾਲ, ਉਹਨਾਂ ਨੂੰ ਲਾਹੌਰੋਂ ਹਿਰਾਸਤ 'ਚ ਲੈ ਲਿਆ, ਚੁੱਕ ਲਿਆ। ਤੁਹਾਨੂੰ ਪਤਾ ਪਹਿਲਾਂ ਤਾਂ ਫੀਲਡ ਮਾਰਸ਼ਲ ਸਾਹਿਬ ਦੀ ਵਜ੍ਹਾ ਤੋਂ ਲੋਕਾਂ ਨੂੰ ਚੁੱਕਦੇ ਸਨ। ਹੁਣ ਜਿਹੜੇ ਨਵੇਂ ਫੀਲਡ ਮਾਰਸ਼ਲ ਜਾਂ ਫੀਲਡ ਮਾਰਸ਼ਲ ਜਿਹੜਾ ਫੀਮੇਲ ਨੂੰ ਪਤਾ ਨਹੀਂ ਕੀ ਆਖਾਂਗੇ, ਫੀਲਡ ਮਾਰਸ਼ਲ ਤੇ ਵੈਸੇ ਅੰਗਰੇਜ਼ੀ 'ਚ ਤਾਂ ਫੀਲਡ ਮਾਰਸ਼ਲ ਹੀ ਆਖਾਂਗੇ, ਲੇਕਿਨ ਪੰਜਾਬੀ 'ਚ ਤਾਂ ਤੁਹਾਨੂੰ ਪਤਾ ਹੈ ਜਿਵੇਂ ਫੌਜੀ, ਫੌਜਣ, ਥਾਣੇਦਾਰ ਨਹੀਂ, ਇਸ ਤਰ੍ਹਾਂ ਜ਼ਾਹਿਰ ਹੈ ਪਤਾ ਨਹੀਂ ਹੁਣ ਫੀਲਡ ਮਾਰਸ਼ਲ ਹੀ ਹੋਏਗਾ ਜਾਂ ਕੀ ਹੋਏਗਾ ਖਾਤੂਨ ਲਈ ਨਾ। ਹੁਣ ਮਰੀਮ ਸਾਹਿਬਾ ਵੀ ਆਪਣੇ ਆਪ ਨੂੰ ਫੀਲਡ ਮਾਰਸ਼ਲ ਹੀ ਸਮਝਦੀਆਂ ਨੇ। ਖੁਰਮ ਇਕਬਾਲ ਸਾਹਿਬ ਨੇ ਇੱਕ ਟਵੀਟ ਕਰ ਛੱਡਿਆ। ਗਲਤੀ ਉਹਨਾਂ ਕੋਲੋਂ ਕੀ ਹੋਈ ਕਿ ਮਰੀਮ ਸਾਹਿਬਾ ਮੀਆਂਵਾਲੀ ਗਈਆਂ, ਉੱਥੇ ਉਹਨਾਂ ਨੇ ਤਕਰੀਰ ਕੀਤੀ। ਤਕਰੀਰ 'ਚ ਉਹਨਾਂ ਨੇ ਕਿਹਾ ਕਿ ਮਰੀਮ ਨਵਾਜ਼ ਸ਼ਰੀਫ ਦੀ ਤਰ੍ਹਾਂ ਦਾਅਵੇ ਨਹੀਂ ਕਰਦੀ, ਕੰਮ ਕਰਕੇ ਵਿਖਾਉਂਦੀ। ਔਰ ਉਹਨਾਂ ਨੇ ਕਿਹਾ ਵੀ ਜਿਸ ਵੇਲੇ ਕੰਮ ਕਰਦਾ ਹੈ ਤੇ ਕੋਈ ਵੀ ਬੰਦਾ ਕੰਮ ਕਰਦਾ ਹੈ ਤੇ ਪਤਾ ਲੱਗਦਾ ਹੈ। ਮਤਲਬ ਮਰੀਮ ਸਾਹਿਬਾ ਨੇ ਕਿਹਾ ਵੀ ਕੰਮ ਕਰਦਾ ਹੈ ਬੰਦਾ ਤੇ ਪਤਾ ਲੱਗਦਾ ਹੈ। ਤੇ ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਦੀ ਤਰ੍ਹਾਂ ਦਾਅਵੇ ਨਹੀਂ ਕਰਦੀ, ਕੰਮ ਕਰਦੀ ਹੈ ਤੇ ਪਤਾ ਲੱਗਦਾ ਹੈ। ਮਤਲਬ ਕਿ ਕੰਮ ਕਰਦੀ ਹੈ ਤੇ ਨਜ਼ਰ ਆਉਂਦਾ ਹੈ। ਇਹ ਮਰੀਮ ਸਾਹਿਬਾ ਨੇ ਕਿਹਾ ਉੱਥੇ। ਜ਼ਾਹਿਰ ਉਹਨਾਂ ਦੀ ਜ਼ੁਬਾਨ ਫਿਸਲ ਗਈ। ਆਪਣੇ ਵਾਲਿਦ ਨੂੰ ਉਹਨਾਂ ਨੇ ਤੇ ਨਹੀਂ ਸੀ ਇਹ ਕਹਿਣਾ ਨਾ ਕਿ ਉਹ ਕੰਮ ਨਹੀਂ ਕਰਦਾ ਜਾਂ ਉਹ ਕੰਮ ਕਰਦਾ ਹੈ ਤੇ ਪਤਾ ਨਹੀਂ ਲੱਗਦਾ ਤੇ ਮੈਂ ਕੰਮ ਕਰਦੀ ਹਾਂ ਤੇ ਪਤਾ ਲੱਗਦਾ। ਇਹ ਤੇ ਉਹਨਾਂ ਦਾ ਕਹਿਣ ਦਾ ਮਕਸਦ ਨਹੀਂ ਸੀ ਹੈਗਾ, ਲੇਕਿਨ ਉਹਨਾਂ ਨੇ ਇਹ ਕਹਿ ਛੱਡਿਆ, ਮੂੰਹ ਦੇ ਵਿੱਚੋਂ ਗਲਤੀ ਨਾਲ ਨਿਕਲ ਗਿਆ। ਖੁਰਮ ਇਕਬਾਲ ਸਾਹਿਬ ਨੇ ਜਿਹੜੇ ਸਹਾਫੀ ਨੇ, ਉਹਨਾਂ ਨੇ ਹਮ TV ਦੇ, ਉਹਨਾਂ ਨੇ ਇਹ ਖਬਰ ਜਿਹੜੀ ਉਹ ਦੇ ਛੱਡੀ।
ਮਤਲਬ ਖਬਰ ਕੀ ਦਿੱਤੀ, ਉਹ ਉਹਨਾਂ ਦਾ ਕਲਿੱਪ ਜਿਹੜਾ ਉਹ ਉਹਨਾਂ ਨੇ ਟਵੀਟ ਕਰ ਦਿੱਤਾ। ਪਹਿਲਾਂ ਸੁਣ ਲਓ ਉਹਨਾਂ ਦਾ ਕਲਿੱਪ, ਇਹ ਜੈਨੂਅਨ ਹੈ, ਕੋਈ AI ਨਾਲ ਬਣਿਆ ਨਹੀਂ ਹੈ। ਵਾਕਈ ਮਰੀਅਮ ਸਾਹਿਬਾ ਦੇ ਮੂੰਹ 'ਚੋਂ ਗਲਤੀ ਦੇ ਨਾਲ ਹੀ ਗੱਲ ਨਿਕਲ ਗਈ, ਔਰ ਪਹਿਲਾਂ ਵੀ ਕਈ ਵਾਰੀ ਇਹਨਾਂ ਦੇ ਨਿਕਲੀ ਹੈ ਇਸ ਤਰ੍ਹਾਂ ਦੀਆਂ ਆਪਣੇ ਵਾਲਦ ਸਾਹਿਬ ਲਈ ਇਹ ਉਲਟੀਆਂ ਸਿੱਧੀਆਂ ਗੱਲਾਂ ਪਹਿਲੇ ਵੀ ਕਰਦੇ ਰਹੇ ਨੇ। ਇਹ ਸੁਣੋ ਇਹਨਾਂ ਨੇ ਕਿਹਾ ਕੀ। वाली वालों, ये सिर्फ दावा नहीं है। मरियम नवाज नवाज शरीफ की तरह दावा नहीं करती, काम करके दिखाती है अल्हम्दुलिल्लाह। ਸੁਣ ਲਿਆ ਜੀ। ਹੁਣ ਇਹਨਾਂ ਨੇ ਜਿਸ ਵੇਲੇ ਗੱਲ ਕਹਿ ਦਿੱਤੀ ਤੇ ਉਹ ਉੱਥੋਂ ਕਲਿੱਪ ਕੱਟ ਕੇ ਲੋਕਾਂ ਨੇ ਵਾਇਰਲ ਕਰ ਛੱਡਿਆ। ਖੁਰਮ ਇਕਬਾਲ ਸਾਹਿਬ ਨੇ ਵੀ ਉਹ ਜਿਹੜਾ ਕਲਿੱਪ ਜਿਹੜਾ ਉਹਨੂੰ ਪੋਸਟ ਕਰ ਦਿੱਤਾ ਆਪਣੇ ਟਵਿੱਟਰ ਤੇ। ਉਹ ਕਲਿੱਪ ਦਾ ਮਤਲਬ ਇਹੀ ਸੀ ਵੀ ਨਵਾਜ਼ ਸ਼ਰੀਫ ਬਸ ਵਾਅਦੇ ਕਰਦਾ ਹੈ, ਕੰਮ ਕਰਦਾ ਹੈ, ਪਤਾ ਨਹੀਂ ਲੱਗਦਾ। ਮੈਂ ਜਿਸ ਵੇਲੇ ਕੰਮ ਕਰਦੀ ਹਾਂ ਤਾਂ ਪਤਾ ਲੱਗਦਾ ਹੈ, ਮਤਲਬ ਕਿ ਕੰਮ ਵਾਅਦੇ ਨਹੀਂ ਇਕੱਲੇ ਕਰਦੀ, ਕੰਮ ਕਰਦੀ ਹਾਂ। ਜਿਸ ਵੇਲੇ ਇਹ ਪੋਸਟ ਹੋ ਗਈ ਇਹ ਵੀਡੀਓ, ਤੇ ਜਨਾਬੇ ਵਾਲਾ ਸ਼ਾਕਰ ਅਵਾਨ ਸਾਹਿਬ ਦੱਸਦੇ ਨੇ ਕਿ ਜਾ ਕੇ ਉਹਨਾਂ ਨੂੰ ਘਰੋਂ ਚੁੱਕ ਲਿਆ, ਸੀਨੀਅਰ ਸਹਾਫੀ ਖੁਰਮ ਇਕਬਾਲ ਸਾਹਿਬ ਨੂੰ, ਔਰ ਉਹਨਾਂ ਨੂੰ ਚੁੱਕ ਕੇ ਤੇ ਪਹਿਲਾਂ ਉਹਨਾਂ ਨੂੰ ਜਿਹੜੇ CCD ਵਾਲੇ ਨੇ ਉਹ ਮਾਰਦੇ ਕੁੱਟਦੇ ਰਹੇ, ਬਦਤਮੀਜ਼ੀ ਕਰਦੇ ਰਹੇ, ਉਹਨਾਂ ਨੂੰ ਫੇਰਦੇ ਪੂਰਦੇ ਰਹੇ, ਕਿਸੇ ਥਾਣੇ ਲੈ ਗਏ, ਉੱਥੇ ਬਦਤਮੀਜ਼ੀ ਕੀਤੀ, ਆਖਿਆ ਵੀ ਤੂੰ ਇਹ AI ਦੇ ਨਾਲ ਬਣਾ ਕੇ। ਉਹਨੇ ਕਿਹਾ ਜਨਾਬ AI ਨਾਲ ਨਹੀਂ ਬਣੀ, ਜ਼ਰਾ ਵੇਖੋ ਇੱਕ ਵਾਰੀ ਟਰਾਂਸਮਿਸ਼ਨ ਵੇਖੋ ਟੈਲੀਵਿਜ਼ਨ ਦੀ, PTV ਤੇ ਜਾ ਕੇ ਲਾਈਵ ਵਾਪਸ ਵੀ ਜਾ ਕੇ ਤੁਸੀਂ ਵੇਖ ਸਕਦੇ ਹੁੰਦੇ। ਜਿਹੜਾ ਚੈਨਲ ਲਾਈਵ ਟਰਾਂਸਮਿਸ਼ਨ ਕਰਦਾ ਨਾ, ਉਹ ਤੁਸੀਂ ਰਿਵਰਸ ਕਰਕੇ ਵੀ ਜਾ ਕੇ ਪਿਛਲੇ ਦਿਨਾਂ ਦੀ ਜਾਂ ਪਿਛਲੇ ਘੰਟਿਆਂ ਦੀ ਵੀ ਜਾ ਕੇ ਵਾਪਸ ਦੇਖ ਸਕਦੇ ਹੋ। ਕਮ ਸੇ ਕਮ 24 ਘੰਟੇ ਤੱਕ ਤਾਂ ਤੁਸੀਂ ਦੇਖ ਸਕਦੇ ਹੋ। ਉਹਨਾਂ ਕਿਹਾ ਜਾ ਕੇ ਵੇਖੋ। ਜਿਸ ਵੇਲੇ ਪਿੱਛੇ ਜਾ ਕੇ ਵੇਖੀ ਉਹਦੇ ਵਿੱਚ, ਤੇ ਉਹ ਵਾਕਈ ਮਰੀਅਮ ਸਾਹਿਬਾ ਨੇ ਗੱਲ ਕਹੀ ਸੀ। ਸਲਿੱਪ ਆਫ ਟੰਗ ਸੀ ਉਹਨਾਂ ਦੇ ਕੋਲੋਂ, ਗਲਤ ਗੱਲ ਹੋ ਗਈ ਸੀ, ਜ਼ੁਬਾਨ ਨੇ ਗੋਤਾ ਖਾਧਾ ਸੀ ਵਾਕਈ। ਤੇ ਹੁਣ ਪਤਾ ਨਹੀਂ ਖੋਤਾ ਖਾਧਾ ਸੀ। ਲਾਹੌਰ ਦੇ ਵਿੱਚ ਤੁਹਾਨੂੰ ਪਤਾ ਖੋਤਿਆਂ ਦਾ ਗੋਸ਼ਤ ਵੀ ਬੜਾ ਹੈ, ਤੇ ਪਤਾ ਨਹੀਂ ਖੋਤਾ ਖਾਧਾ ਸੀ। ਬਾਹਰ ਲਓ, ਉਸ ਤੋਂ ਬਾਅਦ ਉਹਨਾਂ ਨੂੰ ਹੁਣ ਸਮਝ ਨਾ ਆਵੇ ਵੀ ਕੀ ਕਰੀਏ। ਉੱਤੇ ਤੇ ਰਿਪੋਰਟ ਕਰ ਦਿੱਤੀ ਕਿ ਜਨਾਬ ਤੁਹਾਨੂੰ ਗੁੱਸਾ ਖਾਮਖਾ ਆਇਆ ਹੈ, ਕਿਉਂਕਿ ਦੂਜੇ ਪਾਸੇ ਉਹ ਜਿਹੜੀ ਅਜ਼ਮਾ ਬੁਖਾਰੀ ਸਾਹਿਬਾ ਨੇ, ਮੋਹਤਰਮਾ, ਉਹਨਾਂ ਨੇ ਟਵੀਟ ਕਰ ਦਿੱਤਾ ਕਿ ਇਹ ਫੇਕ ਨਿਊਜ਼ ਹੈ, AI ਨਾਲ ਬਣੀ ਹੋਈ ਨਿਊਜ਼ ਹੈ। ਉਹਨਾਂ ਨੇ ਇਸ ਗੱਲ ਦਾ ਟਵੀਟ ਕਰ ਛੱਡਿਆ, ਹਾਲਾਂਕਿ ਹਕੀਕਤ 'ਚੋਂ ਫੇਕ ਨਹੀਂ ਸੀ, ਨਾ AI ਸੀ। ਮਰੀਅਮ ਸਾਹਿਬਾ ਨੇ ਵਾਕਈ ਇਹ ਗਲਤ ਗੱਲ ਕਹੀ ਸੀ ਆਪਣੇ ਮੂੰਹ ਦੇ ਵਿੱਚੋਂ। ਉਹਨਾਂ ਨੇ ਵੀ ਟਵੀਟ ਕੀਤਾ ਸੀ। ਬਹਰਹਾਲ ਉਹਨਾਂ ਉੱਤੇ ਰਿਪੋਰਟ ਦੇ ਦਿੱਤੀ CCD ਨੇ ਕਿ ਜਨਾਬ ਹੈ ਅਸੀਂ ਬੰਦੇ ਨੂੰ ਜਿਹੜਾ ਮਾਰਿਆ ਕੁੱਟਿਆ ਵੀ ਹੈ, ਸਭ ਕੁਝ ਕੀਤਾ, ਲੇਕਿਨ ਇਹ ਗਲਤ ਹੈ, ਇਹ ਵਾਕਈ ਤੁਹਾਡੇ ਕੋਲ ਗੱਲ ਹੋਈ ਹੈ। ਫਿਰ ਉਹ ਹੁਣ ਉੱਤੇ ਵਾਲੇ ਤੇ ਸ਼ਰਮਿੰਦਾ ਹੋ ਗਏ। ਹੁਣ CCD ਨੂੰ ਪਤਾ ਨਹੀਂ ਵੀ ਇਹਦੇ ਨਾਲ ਕੀ ਕਰੀਏ ਬੰਦੇ ਨਾਲ। ਉਹਨੂੰ ਸੜਕਾਂ 'ਤੇ ਲੈ ਕੇ ਫਿਰਦੇ ਰਹੇ ਇੱਧਰ ਉੱਧਰ। ਸ਼ਾਮ ਨੂੰ ਜਾ ਕੇ ਉਹ NCCIA, ਉਹ ਮਸ਼ਹੂਰ ਜ਼ਮਾਨਾ ਜਿਹੜੀ ਰਿਸ਼ਵਤ ਵਗੈਰਾ ਲੈਣ ਵਾਲੀ ਫੋਰਸ ਇਹਨਾਂ ਨੇ ਬਣਾਈ ਹੈ, ਉਹਦੇ ਹਵਾਲੇ ਕਰ ਦਿੱਤਾ। ਉਹਨਾਂ ਪਰਚਾ ਦੇ ਦਿੱਤਾ, ਸ਼ਾਇਦ ਜਾਂ ਗ੍ਰਿਫਤਾਰੀ ਪਾ ਦਿੱਤੀ। ਇਹ ਹੋਇਆ। ਅੱਛਾ, ਉਹਨੇ ਹਮ ਨਿਊਜ਼ ਦੇ ਜਰਨਲਿਸਟ ਨੇ ਚੰਦ ਦਿਨ ਪਹਿਲਾਂ ਹੀ ਹਮ ਨਿਊਜ਼ ਨੇ ਮਰੀਅਮ ਨਵਾਜ਼ ਸਾਹਿਬਾ ਨੂੰ ਲੀਡਰਸ਼ਿਪ ਨਾਲ ਰਿਲੇਟਡ ਇੱਕ ਬੜਾ ਵੱਡਾ ਭਰਵਾਂ ਕਿਸਮ ਦਾ ਜਨਾਬ ਅਵਾਰਡ ਪੇਸ਼ ਕੀਤਾ ਉੱਥੇ। ਸੁਲਤਾਨਾ ਆਪਾ ਸਾਹਿਬਾ ਜਿਹੜੀਆਂ ਹਮ ਨਿਊਜ਼ ਦੀਆਂ ਰੂਏ ਰਵਾਂ ਨੇ, ਤੇ ਨਾਲ ਦੁਰੇਦ ਕੁਰੈਸ਼ੀ ਸਾਹਿਬ, ਉਹਨਾਂ ਨੇ ਖਲੋ ਕੇ ਜਨਾਬ ਬੜਾ ਹੱਸ ਰਹੇ ਸਨ। ਦੋਵੇਂ ਜੱਫੀਆਂ ਵੀ ਪਾ ਰਹੇ ਸਨ। ਬਾਜੀ ਇੰਝ ਹੀ ਲੱਗਦੀ ਸੀ ਵੀ ਜਿਵੇਂ ਭਣੇਵੀਂ ਲੱਗਦੀ ਹੈ ਸੁਲਤਾਨਾ ਆਪਾ ਦੀ। ਤੇ ਉਹ ਬੜਾ ਜਨਾਬ ਅਵਾਰਡ ਸ਼ਵਾਰਡ ਦਿੱਤਾ ਗਿਆ ਹਮ ਨਿਊਜ਼ ਤੋਂ। ਤੇ ਬਾਜੀ ਕਿਉਂਕਿ ਅਵਾਰਡ ਯਾਫਤਾ ਹੋ ਗਈ ਹਮ ਨਿਊਜ਼ ਤੋਂ, ਤੇ ਬਾਜੀ ਨੇ ਚੁੱਕ ਕੇ ਉਹਨਾਂ ਦੇ ਸਾਫੀ ਨੂੰ ਜਿਹੜਾ ਉਹ ਤੁੰਨ ਛੱਡਿਆ, ਕਿਉਂਕਿ ਅੱਜ ਕੱਲ੍ਹ ਪਾਲਿਸੀ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲੀ ਹੈ, ਤੇ ਉਹਨਾਂ ਨੇ ਤੁੰਨ ਛੱਡਿਆ। ਤੇ ਇਹ ਹੁਣ ਸਾਫੀ ਸਾਰੇ ਰੋਣ ਪਿੱਟਣ ਡਏ ਨੇ, ਜ਼ਾਹਿਰ ਹੈ, ਔਰ ਪਿੱਟਣਾ ਵੀ ਚਾਹੀਦਾ। ਅਸੀਂ ਵੀ ਨਾਲ ਰਲ ਕੇ ਬਲਕਿ ਰੋਣ ਪਿੱਟਣ ਡਏ, ਮੈਂ ਵੀ ਰੋਣ ਪਿੱਟਣ ਡਿਆ ਇਸ ਗੱਲ ਦੇ ਉੱਤੇ ਕਿ ਬਈ ਸਹਾਫੀਆਂ ਨੂੰ ਇੰਨੀ ਤੇ ਸਾਹ ਲੈਣ ਦੀ ਆਜ਼ਾਦੀ ਤੇ ਦੇ ਦਿਓ। ਮਤਲਬ ਉਹਨੇ ਖਬਰ ਤੇ ਵਿਚਾਰੇ ਨੇ ਕੋਈ ਵੀ ਨਹੀਂ ਦਿੱਤੀ, ਖੁਰਮ ਨੇ। ਉਹਨੇ ਤੇ ਜੋ ਤੁਹਾਡੇ ਮੂੰਹ 'ਚੋਂ ਨਿਕਲਿਆ ਉਹਨੇ ਸਿਰਫ ਉਹ ਗੱਲ ਕੀਤੀ ਹੈ, ਤੇ ਤੁਸੀਂ, ਮੇਰਾ ਮਤਲਬ ਹੈ ਕਿ ਉਹਦੇ 'ਤੇ ਵੀ ਉਹਨੇ ਚੁੱਕ ਲਿਆ। ਮੇਰੀ ਤਾਂ ਹੁਣ ਸਮਝ ਤੋਂ ਬਾਹਰ ਹੈ ਵੀ ਇਹ ਤੁਸੀਂ ਕਿੱਥੇ ਅਪੜਨਾ ਚਾਹੁੰਦੇ ਹੋ ਤੇ ਕੀ ਕਰਨਾ ਚਾਹੁੰਦੇ ਹੋ। ਤੇ ਖੈਰ ਅੱਗੇ ਚੱਲਦੇ ਜੀ। ਪਾਕਿਸਤਾਨ ਵਾਸਤੇ ਆਸਟ੍ਰੇਲੀਆ ਦੇ ਵਿੱਚ ਇੱਜ਼ਤਾਂ ਸਮੇਟੀਆਂ ਗਈਆਂ ਨੇ। ਇੱਜ਼ਤ ਕੀ ਸਮੇਟੀ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਪਹਿਲੇ ਤਾਂ ਤੁਹਾਨੂੰ ਯਾਦ ਹੋਏਗਾ ਆਸਟ੍ਰੇਲੀਆ ਪਹੁੰਚੀ ਤਾਂ ਉਹਨਾਂ ਦੇ ਲਈ ਹੋਟਲ ਹੀ ਕੋਈ ਨਹੀਂ ਸੀ ਹੋਇਆ। ਔਰ ਉਹ ਹੋਟਲ ਜਿਸ ਵੇਲੇ ਨਹੀਂ ਸੀ ਹੋਇਆ ਤਾਂ ਉਹ ਵਿਚਾਰੇ ਫਿਰਦੇ ਰਹੇ ਸੜਕਾਂ ਦੇ ਉੱਤੇ। ਫਿਰ ਬਾਅਦ ਦੇ ਵਿੱਚ ਕਿਸੇ ਹੋਟਲ ਦੇ ਵਿੱਚ, ਜਿੱਥੇ ਇੱਕ ਹੋਟਲ ਦੇ ਵਿੱਚ ਇੱਕ ਕਮਰੇ 'ਚ 5-5 ਬੰਦੇ ਪਾਏ। ਹੁਣ ਖਬਰ ਉੱਥੋਂ ਇਹ ਆਉਣ ਡਈ ਹੈ ਕਿ ਹਾਕੀ ਟੀਮ ਨੂੰ ਹੋਟਲ 'ਚੋਂ ਕੱਢ ਦਿੱਤਾ ਗਿਆ, ਕਿਉਂਕਿ ਬਿੱਲ ਨਹੀਂ ਸੀ ਅਦਾ ਕੀਤੇ ਹੋਏ, ਮਤਲਬ ਪੈਸੇ ਅਦਾ ਨਹੀਂ ਸੀ ਕੀਤੇ। ਹੋਟਲ ਦੇ ਵਿੱਚ ਰਹਿ ਰਹੇ ਸੀ, ਹੋਟਲ ਵਾਲਿਆਂ ਨੇ ਕਮਰੇ ਖਾਲੀ ਕਰਾ ਕੇ ਉੱਥੋਂ ਕੱਢ ਛੱਡਿਆ। ਤੇ ਹੁਣ ਪਿੱਛੇ ਕਾਲਾਂ ਕਰਦੇ ਰਹੇ ਸਾਫੀ ਆਪਣੇ ਜਿਹੜੇ ਖਿਲਾੜੀ ਸਨ ਹਾਕੀ ਦੇ, ਪਾਕਿਸਤਾਨ ਦੀ ਕੌਮੀ ਟੀਮ ਦੇ, ਲੇਕਿਨ ਪਿੱਛੋਂ ਕਿਸੇ ਨੇ ਗੱਲ ਨਾ ਸੁਣੀ। ਉਹ ਉੱਥੇ ਵਿਚਾਰੇ ਸੜਕਾਂ 'ਤੇ ਖੁਆਰ ਹੋ ਗਏ ਨੇ। ਜੇ ਕੋਈ ਕਿਸੇ ਦਾ ਜਾਣਨ ਵਾਲਾ ਸੀ ਉਹਦੇ ਘਰ ਜਾ ਕੇ ਸੁੱਤਾ, ਬਾਕੀ ਸੜਕਾਂ 'ਤੇ ਫਿਰ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਜਿਹੜਾ PTI ਦਾ ਰੈਂਕ ਐਂਡ ਫਾਈਲ ਹੈ ਉਹਨਾਂ ਦੇ ਕੋਲੋਂ ਕਿ ਉਹ ਫੌਰੀ ਤੌਰ 'ਤੇ ਰਾਬਤਾ ਕਰਨ ਖਿਲਾੜੀਆਂ ਨੂੰ। ਚਲੋ ਹੋਰ ਕੁਝ ਨਹੀਂ ਕਰ ਸਕਦੇ ਤੇ ਆਪਣੇ ਘਰਾਂ 'ਚ ਲੈ ਕੇ ਜਾਣ, ਰੋਟੀ ਪਾਣੀ ਵੀ ਖਵਾਉਣ, ਤੇ ਉਹਨਾਂ ਦੇ ਸੌਣ ਦਾ ਵੀ ਕੋਈ ਬੰਦੋਬਸਤ ਕਰਨ। ਇਹ ਮੈਂ ਅਪੀਲ ਕਰਦਾ ਆਸਟ੍ਰੇਲੀਆ 'ਚ ਰਹਿਣ ਵਾਲੇ ਪਾਕਿਸਤਾਨੀਆਂ ਦੇ ਕੋਲੋਂ। ਸਾਡੀ ਕੌਮੀ ਖੇਲ ਹੈ, ਸਾਡੇ ਖਿਲਾੜੀ ਨੇ, ਸਾਡੇ ਭਰਾ ਨੇ, ਸਾਡੇ ਵੀਰ ਨੇ, ਸਾਡੇ ਪੁੱਤਰ ਨੇ, ਤੇ ਇਹ ਮੈਂ ਤਮਾਮ ਆਸਟ੍ਰੇਲੀਆ 'ਚ ਰਹਿਣ ਵਾਲੇ ਪਾਕਿਸਤਾਨੀਆਂ ਦੇ ਕੋਲੋਂ ਇਹ ਅਪੀਲ ਕਰਦਾ ਕਿ ਇਹਦੇ ਵਿੱਚ ਥੋੜ੍ਹਾ ਜਿਹਾ ਆਪਣਾ ਹਿੱਸਾ ਪਾਓ। ਆਓ ਸਾਹਮਣੇ। ਇਹ ਬਸ਼ਰਮ ਨੇ, ਇਹਦੇ ਜਿਨ੍ਹਾਂ ਦੇ ਕਾਬੂ ਮੁਲਕ ਆ ਗਿਆ, ਤੇ ਬਸ਼ਰਮ ਨੇ, ਤੇ ਉਂਦੇ ਨੇ, ਉਂਦੇ ਇਹ ਤੇ ਉਂਦੇ ਸੂਰ ਨੂੰ ਆਉਂਦੇ ਨੇ, ਤੇ ਉਂਦੇ ਨੇ
ਇਹਨਾਂ ਨੇ ਤੇ ਫਸਲ ਪੂਰੀ ਉਜਾੜ ਛੱਡੀ ਹੈ, ਜਿਵੇਂ ਮੁਲਕ ਉਜਾੜੀਦਾ। ਇਹਨਾਂ ਨੂੰ ਤੇ ਮੁਲਕ ਦੀ ਨਾ ਇੱਜ਼ਤ ਦਾ ਨਾ ਤਕਰੀਮ ਦਾ ਜੋ ਕੁਝ ਕਰਨ ਡਏ ਨੇ। ਅੱਛਾ ਜੀ, ਅੱਗੇ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪੰਜਾਬ ਦੀ ਮੁਲਕ ਦੀ ਤਾਰੀਖ ਦਾ ਪਹਿਲਾ ਕੰਮ ਪਾ ਦਿੱਤਾ ਹੈ ਪੰਜਾਬ ਵਾਲਿਆਂ ਨੇ। 1 ਖਰਬ ਤੇ 10 ਅਰਬ ਦੇ ਰੋਡ ਟੈਂਡਰਸ ਜਿਹੜੇ ਨੇ ਉਹ ਹੁਣ ਦਿੱਤੇ ਜਾਣਗੇ। ਇੱਕ ਹੀ ਵੇਲੇ 11 ਫਰਵਰੀ ਨੂੰ ਇਹ ਜਾਰੀ ਕੀਤੇ ਗਏ ਨੇ ਔਰ ਇੱਕੋ ਵੇਲੇ ਬਟਨ ਦੱਬ ਕੇ ਤੇ ਇਹਨਾਂ ਨੇ ਸੈਂਟਰਲ ਦਫ਼ਤਰ ਦੇ ਵਿੱਚੋਂ ਜਿਹੜੇ ਪਹਿਲਾਂ ਟੈਂਡਰ ਹੁੰਦੇ ਸਨ ਨਾ ਜ਼ਿਲ੍ਹਿਆਂ ਦੇ ਲੈਵਲ ਤੇ, ਤਹਿਸੀਲ ਲੈਵਲ ਤੇ, ਉਹ ਇਹਨਾਂ ਵਜ਼ੀਰ ਆਲਾ ਆਫਿਸ ਤੋਂ ਇੱਕੋ ਵਾਰੀ CNW ਦੇ ਵਿੱਚੋਂ ਇੱਕੋ ਵਾਰੀ ਕੀਤੇ ਨੇ। ਦੂਜੀ ਕਾਰਵਾਈ ਇਹ ਕੀਤੀ ਇਹਨਾਂ ਨੇ ਕਿ ਜਿਹੜੇ ਠੇਕੇਦਾਰ ਸਨ ਉਹ ਪਹਿਲੇ ਟੈਂਡਰ ਦੀ ਮਾਲੀਅਤ ਦਾ 2% ਜਿਹੜਾ ਉਹ ਅਰਨੈਸਟ ਮਨੀ ਜ਼ੇਰੇ ਜ਼ਮਾਨਤ ਜਿਹਨੂੰ ਕਹਿੰਦੇ ਨੇ ਉਹ, ਜਾਂ ਜ਼ਰ ਜ਼ਮਾਨਤ ਜਿਹੜੀ ਸੀ ਉਹ, ਜ਼ੇਰੇ ਮੈਂ ਕਹਿ ਦਿੱਤਾ ਮਾਜ਼ਰਤ, ਜ਼ਰ ਜ਼ਮਾਨਤ ਜਿਹੜੀ ਉਹ ਜਮ੍ਹਾਂ ਕਰਵਾਉਂਦੇ ਸਨ, ਉਹ 2 ਤੋਂ 5% ਕਰ ਦਿੱਤੀ। ਅਤੇ ਇਸੇ ਤਰੀਕੇ ਨਾਲ ਜਿਹੜਾ ਸਿਕਿਉਰਿਟੀ ਵਗੈਰਾ ਦੇ ਪੈਸੇ ਸਨ ਉਹ ਵੀ ਵਧਾ ਦਿੱਤੇ। ਮਸਲਨ ਜਿਹੜੀ ਅੱਗੇ ਟੋਟਲ ਮਾਮਲਾ 7% ਸੀ ਉਹਨੂੰ ਵਧਾ ਕੇ 15% ਕਰ ਦਿੱਤਾ। ਮਸਲਾ ਅਗਰ 1 ਕਰੋੜ ਰੁਪਏ ਦਾ ਠੇਕਾ ਲਿਆ ਹੈ ਕਿਸੇ ਨੇ ਗਵਰਨਮੈਂਟ ਕੋਲੋਂ, ਤਾਂ ਪਹਿਲਾਂ ਉਹ 15 ਲੱਖ ਗਵਰਨਮੈਂਟ ਦੇ ਖਜ਼ਾਨੇ ਜਮ੍ਹਾਂ ਕਰਾਏਗਾ ਅਤੇ ਫਿਰ ਕੰਮ ਸ਼ੁਰੂ ਕਰੇਗਾ। ਹੁਣ ਇੱਥੋਂ ਜ਼ਰਾ ਹਿਸਾਬ ਲਾ ਲਓ ਵੀ ਅਗਰ 1 ਅਰਬ ਦਾ ਠੇਕਾ ਲਿਆ ਤੇ ਉਹਦਾ ਹਿਸਾਬ ਲਾ ਲਓ ਵੀ ਕਿੰਨਾ ਜਮ੍ਹਾਂ ਕਰਵਾਉਣਾ ਪੈਣਾ, ਅਤੇ ਅਗਰ 10 ਅਰਬ ਦਾ ਠੇਕਾ ਲਿਆ ਤੇ ਉਹਦਾ ਕਿੰਨਾ ਜਮ੍ਹਾਂ ਕਰਵਾਉਣਾ ਪੈਣਾ। ਇਹਦੇ ਨਾਲ ਹੋਇਆ ਕੀ? ਇਹਦੇ ਨਾਲ ਹੁਣ ਹੋਇਆ ਇਹ ਕਿ ਜਿਹੜੇ ਛੋਟੇ ਅਤੇ ਦਰਮਿਆਨੇ ਠੇਕੇਦਾਰ ਸਨ ਉਹ ਫਾਰਗ ਹੋ ਗਏ। ਛੋਟੇ ਅਤੇ ਦਰਮਿਆਨੇ ਠੇਕੇਦਾਰ ਉਹਨਾਂ ਕੋਲ ਇੰਨੇ ਪੈਸੇ ਹੀ ਨਹੀਂ ਕਿ ਉਹ ਠੇਕਾ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਕੋਲ ਜਮ੍ਹਾਂ ਕਰਵਾਉਣ। ਹੁਣ ਤੁਸੀਂ ਆਖੋਗੇ ਵੀ ਇਹਦੇ 'ਚ ਕਿਹਨੂੰ ਫਾਇਦਾ? ਹਾਂਜੀ, ਇਹਦੇ 'ਚ ਹੀ ਤਾਂ ਹਕੂਮਤ ਨੂੰ ਫਾਇਦਾ ਹੈ। ਹਕੂਮਤ ਨੇ ਜਿਹੜੇ 4, 5, 7 ਵੱਡੀਆਂ ਮੱਛੀਆਂ ਨੇ ਉਹਨਾਂ ਨਾਲ ਕਮਿਸ਼ਨ ਮੁੱਕੇ ਹੋਣੇ ਨੇ। ਸਾਡਾ ਤਾਸਰ ਹੀ ਹੈ, ਖਿਆਲ ਹੀ ਹੈ। ਉਹਨਾਂ ਨੇ, ਇਹ ਸਾਡਾ ਤਜਜ਼ੀਆ ਹੈ, ਉਹਨਾਂ ਨੇ ਸਾਡਾ ਓਪੀਨੀਅਨ ਹੈ, ਉਹਨਾਂ ਨੇ ਮੁੱਕੇ ਹੋਣੇ ਨੇ ਔਰ ਛੋਟੇ ਛੋਟੇ ਬਾਕੀ ਸਾਰੇ ਕੱਢ ਦਿੱਤੇ ਅਤੇ ਸਾਰੇ ਠੇਕੇ ਹੀ ਵੱਡੇ ਮਗਰਮੱਛਾਂ ਨੂੰ ਦੇ ਦਿੱਤੇ ਜਿੱਥੋਂ ਪੂਰਾ ਆਪਣਾ ਜਿਹੜਾ ਮਾਲ ਪਾਣੀ ਲੱਭ ਜਾਏਗਾ। ਕਿਉਂਕਿ ਛੋਟਾ ਔਰ ਦਰਮਿਆਨਾ ਠੇਕੇਦਾਰ ਉਹ ਪੈਸੇ ਭਰ ਹੀ ਨਹੀਂ ਸਕਦਾ, ਉਹ ਵੈਸੇ ਹੀ ਫਿਲਟਰ ਹੋ ਗਿਆ। ਅਤੇ ਵੱਡੇ ਜਿਹੜੇ 4-5 ਨੇ ਉਹਨਾਂ ਨੂੰ ਰੱਖ ਲਿਆ ਅਤੇ ਉਹਦੇ ਵਿੱਚੋਂ ਕਿਸੇ ਇੱਕ ਅੱਧੇ ਨੂੰ ਮੇਰਾ ਮਤਲਬ ਦੇ ਕੇ ਠੇਕੇ ਸਾਰੇ, ਅਤੇ ਬਸ ਅੱਗੇ ਕੰਮ ਜਿਹੜਾ ਉਹ ਹੁਣ ਜਿਹੜੇ ਵੱਡੇ ਲੈਣਗੇ ਨਾ ਉਹ ਕਰਨਗੇ ਇਹ ਨਹੀਂ ਕਿ ਉਹ ਠੇਕੇ ਉਹ ਆਪ ਹੀ ਸੜਕਾਂ ਬਣਾਉਣਗੇ, ਉਹ ਦੇਣਗੇ ਇਹਨਾਂ ਛੋਟਿਆਂ ਨੂੰ ਹੀ ਗਾਂ, ਕੰਮ ਇਹਨਾਂ ਕੋਲੋਂ ਹੀ ਕਰਾਉਣਗੇ। ਲੇਕਿਨ ਜ਼ਾਹਿਰ ਹੈ ਆਪਣਾ ਪੈਸਾ ਜਿਹੜਾ ਵਿੱਚੋਂ ਰੱਖ ਲੈਣਗੇ ਔਰ ਮਾਲ ਪਾਣੀ ਲੰਮਾ ਹੋ ਜਾਏਗਾ। ਅਤੇ ਇਹ ਇੱਕ ਵੱਖਰੀ, ਮੈਂ ਇਹੀ ਕਹਾਂਗਾ ਕਿ ਇੱਕ ਵੱਖਰੀ ਕਿਸਮ ਦੀ ਨਵੀਂ ਇਹਨਾਂ ਨੇ ਦੁਕਾਨਦਾਰੀ ਬਣਾਈ ਹੈ, ਜਾਂ ਨਵਾਂ ਇੱਕ ਚੋਰੀ ਦਾ ਸਿਸਟਮ ਬਣਾਇਆ, ਨਵਾਂ ਜਾਂ ਕਰਪਸ਼ਨ ਦਾ ਨਵਾਂ ਸਿਸਟਮ ਬਣਾਇਆ। ਜ਼ਾਹਿਰ ਹੈ ਲੋਕੀ ਕਈ ਇਲਜ਼ਾਮ ਲਾਉਂਦੇ ਨੇ ਵੀ ਇਹ ਮਰੀਮ ਨਵਾਜ਼ ਸਾਹਿਬਾ, ਮਰੀਮ ਔਰੰਗਜ਼ੇਬ ਉਹ ਸਾਰੇ ਇਹਦੇ ਵਿੱਚ ਇਨਵੋਲਵ ਨੇ। ਰਿਐਲਿਟੀ ਕੀ ਹੈ ਰੱਬ ਨੂੰ ਪਤਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।